लो जी आ कावा लाता सियाला वास्ते। लो जी लो डॉलर ओए आ वाह भाई वाह आजा 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 बाहर आजा बाहर आजा बाहर आजा बाहर आजा ओए वाह 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 ਤੁਹਾਨੂੰ ਪੱਠਾ ਚਾਲੂ ਕਰ ਲੈਣਾ ਤੇ ਨੱਕ ਬੰਦ ਕਰ ਦੇਣਾ ਸਾਰਿਆਂ ਦਾ ਇੱਟਾਂ ਤੇ ਇੱਟਾਂ ਆਉਣੀਆਂ ਮਸਲਾ ਨਹੀਂ ਹੈਗਾ ਤੇ ਆ 3500 ਇੱਟ ਪਈ ਆ ਹੁਣ ਇੱਕ ਵਾਰੀ ਚਾਚਾ ਸਵੇਰੇ ਆਵੇ ਅੜੀ ਅੰਨੀ ਕੁਕੜੀ ਇੱਕ ਅੱਖ ਤੋਂ ਅੰਨੀ ਕਹਿ ਲਾ ਜਾਂ ਦੂਹ ਤੋਂ ਕਹਿ ਲਾ ਦੂਹ ਵਾਲੀ ਤਾਂ ਆਪਾਂ ਵੈਸੇ ਕਰਕੇ ਖਾ ਲਈ ਆ ਇੱਕੜੀ ਰਹਿ ਜਾਂਦੀ ਆ ਵੀ ਇੱਕ ਅੱਖ ਵਾਲੀ ਜਿਹੜੀ ਆ ਉਹ ਆਂਡਾ ਦਿੰਦੀ ਆ ਕਿ ਨਹੀਂ ਦਿੰਦੀ ਹਾਂਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਂਦੇ ਆ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿੱਦਾਂ ਗੁਜ਼ਰਦਾ ਤੇ ਆਪਾਂ ਕੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਗਏ ਹੋਏ ਸੀ ਵਿਆਹ ਤੇ ਹੁਜ਼ੈਫਾ ਦਾ ਮਾਸ਼ਾਅੱਲਾ ਵਿਆਹ ਹੋ ਗਿਆ ਤੇ ਵਿਆਹ ਅਟੈਂਡ ਹੋ ਗਿਆ ਆਪਣੇ ਕੋਲੋਂ ਆਪਾਂ ਵਿਆਹ ਅਟੈਂਡ ਕਰਕੇ ਕੱਲ ਮੁੜਿਆ ਸ਼ਾਮੀ ਘਰੇ ਮੈਂ ਕਿਹਾ ਟਾਈਮ ਚੱਲੀਏ ਕਿਉਂਕਿ ਉਹ ਵੀ ਥੱਕੇ ਹਾਰੇ ਵਿਚਾਰੇ ਵਿਆਹ ਤੋਂ ਇੱਕ ਰਾਤ ਹੋਰ ਰਹਿ ਕੇ ਔਖਾ ਕਰਨਾ ਖਿਆਈ ਐਵੇਂ ਕਾਹਤੋਂ ਕਟਾਉਣੀ ਉਹਨਾਂ ਨੂੰ ਤੇ ਆਦਾ ਘਰੇ ਚਲੀਏ ਟਾਈਮ ਸਾਰੇ ਯਾਰ ਬੇਲੀ ਜਿਹੜੇ ਆ ਉਹ ਚਲੇ ਗਏ ਸੀ ਤੇ ਫਿਰ ਆਪਾਂ ਵੀ ਗਏ ਆ ਤੇ ਇੱਥੇ ਆ ਕੇ ਵੇਖਿਆ ਤੇ ਰੌਣਕਾਂ ਵਧੀਆਂ ਪਈਆਂ ਵਾ ਇੱਕ ਦੋ ਦਿਨ ਘਰੋਂ ਚੱਲ ਜਾਓ ਨਾ ਤੇ ਮਗਰੋਂ ਜਾਂ ਨਿਜ਼ਾਮ ਖਰਾਬ ਹੋ ਜਾਂਦੇ ਤੇ ਜਾਂ ਨਿਜ਼ਾਮ ਕਿਸੇ ਨਾ ਕਿਸੇ ਪਾਸੇ ਵੱਧ ਜਾਂਦੇ ਆ ਸੋ ਉਹ ਚੀਜ਼ ਇਸ ਟਾਈਮ ਖੜੇ ਆ ਜੀ ਲੌਨ ਦੇ ਵਿੱਚ ਤੇ ਆਹ ਚੈੱਕ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦਿੱਤੀ ਹੈ ਵੀ ਆਹ ਲੱਗ ਗਿਆ ਵਾ ਸੈਮ ਕੀ ਲੱਗਾ ਵਾ ਕਾਵਾ ਹਾਂ ਲੋ ਜੀ ਆ ਕਾਵਾ ਲਾਤਾ ਸਿਆਲਾਂ ਵਾਸਤੇ ਆ ਵੀ ਉਧਰ ਵੀ ਉਹ ਵੀ ਲੱਗਾ ਇਹ ਬਈ ਲਾਤਾ ਇਹਨਾਂ ਨੇ ਗ੍ਰੀਨ ਕਾਵਾ ਇਹ ਕਹਿੰਦੇ ਵੀ ਇੱਕ ਜਿਹੜਾ ਸੂਆ ਨਾ ਇਹਦਾ ਜਿਹੜਾ ਇੱਕ ਸੂਆ ਹੁੰਦਾ ਉਹ ਵੀ 100-150 ਦਾ ਹੁੰਦਾ ਨਰਸਰੀ ਦੇ ਵਿੱਚੋਂ ਬੜਾ ਮਹਿੰਗਾ ਦਿੰਦੇ ਆ ਤੇ ਇਹ ਲੈਣਾ ਵੀ ਬੜਾ ਔਖਾ ਹੈ ਚਾਰ ਲਾਏ ਮਤਲਬ ਗੱਲ ਆ ਵੀ ਇਹ ਕਾਫੀ ਮਹਿੰਗਾ ਵੈਸੇ ਸਵਾਦ ਬਹੁਤ ਬਣਦਾ ਵਾ ਅਸੀਂ ਪਿਛਲੀਆਂ ਸਰਦੀਆਂ ਸਿਆਲਾਂ ਦੇ ਵਿੱਚ ਤੇ ਉਸ ਤੋਂ ਪਿਛਲੇ ਸਿਆਲ ਵੀ ਜਦੋਂ ਲਿਆ ਕੇ ਪੀਂਦੇ ਰਹੇ ਆ ਉਹ ਇੱਕ ਡੰਡਲ ਜਿਹਾ ਲਿਆਉਣਾ ਤੇ ਥੋੜਾ ਤੋੜ ਕੇ ਪਾ ਦੇਣਾ ਪਾਣੀ ਦੇ ਵਿੱਚ ਮਤਲਬ ਗਲੇ ਵਾਸਤੇ ਉੱਦਾਂ ਬੜਾ ਲੈਵਲ ਦੀ ਚੀਜ਼ ਹੈ ਇਹ ਗ੍ਰੀਨ ਕਾਵਾ ਬੋਲਦੇ ਇਹਨੂੰ ਤੇ ਉਹ ਲਿਆ ਕੇ ਆਪਾਂ ਲਾਤਾ ਅੱਲਾ ਰੱਖੇ ਖੈਰ ਇਹ ਹੋ ਜਾਵੇ ਵਸੀਮ ਆਇਆ ਸੀ ਕਹਿੰਦੇ ਕੱਲ ਤੇ ਵਸੀਮ ਆਪਦੀ ਕਾਰਾਗਰੀ ਵਿਖਾ ਗਿਆ ਇਹ ਲਾ ਗਿਆ ਹੋਰ ਕੀ ਲਾਇਆ ਉਸ ਹੋਰ ਗੁਲਾਬ ਦੀਆਂ ਕਲਮਾਂ ਅੱਛਾ ਗੁਲਾਬ ਦੀਆਂ ਕਲਮਾਂ ਆਹ ਲੱਗੀਆਂ ਵਾ ਲੋ ਜੀ ਆਹ ਲਾ ਗਿਆ ਆਪਦੇ ਲੋਕ ਗੁਲਾਬ ਦੀਆਂ ਕਲਮਾਂ ਹੁਣ ਮੌਸਮ ਆਇਆ ਨਾ ਵੈਸੇ ਇਹਨਾਂ ਦਾ ਹੋਰ ਲਾਵਾਂਗੇ ਤੇ ਹੁਣ ਹੋਰ ਲਾਵਾਂਗੇ ਇਹ ਹੋ ਗਿਆ ਉਧਰ ਵੀ ਲਾਤਾ ਇੱਧਰ ਵੀ ਲਾਤਾ ਮੈਂ ਕਿਹਾ ਜੇ ਇਹ ਗਿਆ ਹੋ ਤੇ ਇਹ ਕਾਫੀ ਜ਼ਿਆਦਾ ਹੋ ਜਾਣਾ ਖਿਲਰ ਜਾਣਾ ਖਿਲਾਰ ਚ ਲਾਤਾ ਆਸੇ ਪਾਸੇ ਜਿੱਥੇ ਹੋ ਗਿਆ ਚਲੋ ਖੈਰ ਆ ਸਹੀ ਹੈ ਚੰਗਾ ਯਾਰ ਇਹ ਹੋ ਜਵੇ ਤੇ ਬਿਹਤਰ ਹੀ ਆ ਹਾਂ ਚੰਗਾ ਹੀ ਆ ਆਹੋ ਤੇ ਬਾਕੀ ਭਾਈ ਤੈਨੂੰ ਬਰਥਡੇ ਦੀਆਂ ਵਿਸ਼ ਬਹੁਤ ਆਈਆਂ ਸਾਰਿਆਂ ਨੇ ਤੈਨੂੰ ਬਰਥਡੇ ਵਿਸ਼ ਕੀਤਾ ਸੀ ਵਿਆਹ ਵੇਖ ਲਿਆ ਸਾਰਿਆਂ ਨੇ ਵਿਆਹ ਵੇਖ ਲਿਆ ਹਾਂ ਵਿਆਹ ਵੀ ਵੇਖ ਲਿਆ ਸਾਰਿਆਂ ਨੇ ਵੇਖ ਲਿਆ ਸਹੀ ਸੀ ਵਿਆਹ ਇਹਨੂੰ ਸਹੀ ਸੀ ਭਾਈ ਸਾਰਿਆਂ ਇੰਜੋਏ ਕੀਤਾ ਤੇ ਲੋ ਜੀ ਆਹ ਚੀਜ਼ਾਂ ਵੀ ਮਾਸ਼ਾਅੱਲਾ ਵਧੀਆ ਹੋਈਆਂ ਵਾ ਸੈਮ ਇਹਨਾਂ ਨੂੰ ਨਾ ਆਹ ਥੋੜੀ ਜਗ੍ਹਾ ਸਾਫ਼ ਕਰਨ ਵਾਲੀ ਆ ਠੀਕ ਆ ਇਹ ਕਰਾ ਕੇ ਤੇ ਸਿਰਫ ਇਹਨੂੰ ਪਾਣੀ ਛੱਡਣਾ ਅੱਜ ਹਰ ਹਾਲ 'ਚ ਠੀਕ ਆ ਘਾਹ ਵੇਖ ਨਾ ਉਤੋਂ ਹੋਇਆ ਵਾ ਖੱਟਾ ਜਿਹਾ ਠੀਕ ਆ ਇਹ ਤੇ ਵੱਡਾ ਹੋਇਆ ਵੱਡਿਆ ਤਾਂ ਵੀ ਯਾਰ ਫਿਰ ਵੀ ਲੇਕਿਨ ਖੱਟਾ ਜਿਹਾ ਹੋਇਆ ਹੈ ਇਹ ਕਰ ਦੇਣਾ ਵਾ ਹਾਂ ਲੋ ਜੀ ਲੋ ਮਿਲੋ ਐਂਬਰ ਰਾਣੀ ਨੂੰ ਮਿਲੋ ਐਂਬਰ ਰਾਣੀ ਹਾਂਜੀ ਕੀ ਹਾਲ ਈ ਹੈ ਬਈ ਠੀਕ ਹੈ ਕਿਵੇਂ ਬੂਥੀ ਕੱਢੀ ਨਿੱਕੀ ਜੀ ਲਵਾਈ ਹੋਈ ਹਾਂ ਕਿੱਥੇ ਲਵਾਈ ਇਹਨੇ ਮੋਰੀ ਆ ਸੋ ਰਾਤੀ ਲਵਾਈ ਸੰਦਰ ਅੱਛਾ ਲਓ ਜੀ ਮਾਸ਼ਾਅੱਲਾ ਅੰਬਰ ਰਾਣੀ ਲਿੱਸੀ ਹੋ ਗਈ ਹੈ ਨਾ ਇਹਦੀ ਹੁਣੀ ਹੈ ਤਾਂ ਬੰਨਿਆ ਲਿੱਸੀ ਹੋ ਗਈ ਥੋੜੀ ਹਾਂ ਲਿੱਸੀ ਹੋ ਗਈ ਥੋੜੀ ਲਿੱਸੀ ਕਿਵੇਂ ਹੋ ਗਈ ਉਹ ਚੜਦੇ ਰਹੇ ਨਾ ਦਾਣਾ ਇਹਦਾ ਭੇਣਾ ਸਟਾਰਟ ਕਰ ਦਈਏ ਨਾ ਹੁਣ ਤੇ ਪਾਇਆ ਕਰੀਏ ਹੋ ਜਾਏਗੀ ਸਹੀ ਇਨਸ਼ਾਅੱਲਾ ਲਓ ਜੀ ਡਾਲਰ ਆ ਜਾ ਓਏ ਹੋਏ ਇੱਧਰ ਆ ਮੁੜ ਗਿਆ ਡਾਲਰ ਇੱਧਰ ਆ ਉਰੇ ਭੱਜ ਭੱਜ ਆਜਾ ਇੱਧਰ ਆਜਾ ਲੋ ਜੀ ਲੋ ਡਾਲਰ ਓਏ ਆ ਵਾਹ ਬਈ ਵਾਹ ਡਾਲਰ ਦਾ ਘਰ ਬਣ ਗਿਆ ਇਹ ਲਾ ਕੇ ਗੱਡ ਕੇ ਤੇ ਅੱਛਾ ਉੱਤੇ ਵੀ ਬੰਨਤੇ ਆ ਨਾਈਸ ਇਹ ਅੱਛੇ ਤਰੀਕੇ ਨਾਲ ਬਣਾਉਣੇ ਆ ਯਾਰ ਕੋਈ ਦੱਸ ਮੈਂ ਬਣਾਇਆ ਸੀਗਾ ਅੱਛਾ ਆਰਜੀ ਬਣਾਇਆ ਹੁੰਦਾ ਸੀ ਉਹ ਉੱਥੇ ਹਾਂ ਤੇ ਮੈਂ ਕਿਹਾ ਉੱਥੇ ਕੀ ਫਾਇਦਾ ਹਾਂ ਤੇ ਇੱਥੇ ਨਾਲੇ ਇੱਥੇ ਆ ਚੀਜ਼ਾਂ ਦੇ ਕੋਲ ਵੀ ਬੈਠਾ ਰਹਿੰਦਾ ਇੱਥੇ ਸਹੀ ਆ ਉਹ ਥੱਲੇ ਪੂਰੀ ਗੱਦੀ ਛੱਦੀ ਰੱਖੀ ਹੋਈ ਆ ਗੱਟੂ ਵੀ ਛਾਇਆ ਮੈਂ ਅੱਛਾ ਗੱਟੂ ਗੱਦੀ ਪਰਾਲੀ ਹੈ ਮਿਕਸ ਕਰਕੇ ਨਹੀਂ ਵੈਸੇ ਆ ਵਧੀਆ ਵਾ ਤੇ ਆ ਵਾਂਸ ਕਿਸੇ ਕੰਮ ਆ ਗਿਆ ਬੰਨ ਕੇ ਸੋਹਣੇ ਬੜੇ ਦਾ ਆਪਦਾ ਕੱਲ ਪਿਆ ਸੀ ਕੱਲ ਮੈਂ ਵੇਲਾ ਸੀ ਮੈਂ ਕੋਈ ਕੰਮ ਤੇ ਕਰੀ ਅੱਛਾ ਲਓ ਜੀ ਕੱਢ ਕੇ ਬਣਾ ਡਾਲਰ ਹੁਣ ਬਿਲਕੁਲ ਠੀਕ ਆ ਡਾਲਰ ਭਾਈ ਸਾਰਾ ਰਾਤ ਇੱਥੇ ਰਿਹਾ ਵਾ ਘਰੇ ਚਲ ਗਿਆ ਤੇ ਬੇਬੇ ਭਾਈ ਥੋੜੀ ਕਿ ਦੇਰ ਬਾਅਦ ਆਈ ਆ ਵੇਖਿਆ ਘਰੇ ਅੰਦਰੋਂ ਗੇੜਾ ਕੱਢ ਕੇ ਆਈ ਤੇ ਸੁੱਤਾ ਪਿਆ ਸਹੀ ਆ ਕਿ ਨਹੀਂ ਡਾਲਰ ਹੁਣ ਠੀਕ ਹੋ ਗਿਆ ਵਾ ਬੁਖਾਰ ਸੀ ਇਹਨੂੰ ਆਵਾ ਤੇ ਉਸ ਤੋਂ ਬਾਅਦ ਇਹਦੇ ਗਲੇ ਨੂੰ ਪ੍ਰੋਬਲਮ ਬਣੀ ਸੀ ਖਿੱਚ ਪਈ ਹੋਈ ਸੀ ਤੇ ਇੱਕੋ ਵਾਰੀ ਨਾ ਤਕਲੀਫ ਹੁੰਦੀ ਸੀ ਉਹ ਕਰਕੇ
ਉਹ ਇੰਜੈਕਸ਼ਨ ਵਗੈਰਾ ਲਾਏ, ਇਹਦਾ ਇਲਾਜ ਕੀਤਾ, ਲੇਕਿਨ ਹੁਣ ਮਾਸ਼ਾਅੱਲਾ ਬਿਲਕੁਲ ਠੀਕ ਆ, ਪੂਰਾ ਮਾਸ਼ਾਅੱਲਾ ਐਕਟਿਵ ਆ। ਤੇ ਇੱਧਰ ਕਹਿੰਦੇ ਵੀ ਬਰਸਣ ਬੀਜ ਦਿੱਤਾ ਵਾ, ਲੂਸਣ ਬੀਜ ਦਿੱਤਾ ਵਾ ਸੌਰੀ ਆਪਣਾ। ਤੇ ਕਿਆ ਬਾਤ ਆ, ਸ਼ੁਕਰ ਰੱਬ ਦਾ, ਇਹ ਬੀਜਿਆ ਗਿਆ ਐਂਬਰ ਰਾਣੀ ਵਾਸਤੇ। ਲੂਸਣ ਜਿਹੜਾ ਹੈ ਨਾ ਰੈਡੀ ਹੋ ਜਾਏਗਾ ਹੁਣ ਇਨਸ਼ਾਅੱਲਾ ਇਸ ਸਿਆਲੇ ਨਾ ਚੰਗਾ, ਜੇ 2 ਸਾਲ ਨਿਕਲ ਜਾਣੇ ਦੇ ਨਾਲ ਤੇ ਬੀਜ ਦਾ ਰੱਬ ਰੱਖੇ ਖੈਰ ਸੁੱਖ ਹੋ ਜਵੇ ਇਹ। ਤੇ ਇੱਧਰ ਲਓ ਜੀ ਆਪਣੇ ਖਰਗੋਸ਼ ਚੈੱਕ ਕਰੋ, ਅੱਗੇ ਜੋੜੀ ਹੁੰਦੀ ਸੀ ਤੇ ਹੁਣ ਮਾਸ਼ਾਅੱਲਾ 3 ਆ, ਇਹ ਅੰਦਰ ਹੀ ਰਹਿੰਦੇ ਜਿਆਦਾ। ਹਾਂਜੀ ਛੱਡ ਦਿੰਨੇ ਆ ਭਾਈ, ਤੁਹਾਨੂੰ ਛੱਡ ਦਿੰਨੇ ਆ। ਲਓ ਜੀ ਇਹਨਾਂ ਨੂੰ ਵੀ ਛੱਡ ਦਈਏ, ਆ ਜਾਓ ਬਾਹਰ, ਆ ਜਾ। ਆ ਨਾਲ ਟਰਕੀ ਇਹਦੇ ਤਾੜਿਆ ਸੀ, ਚਲ ਇਹ ਕੁੱਕੜਾਂ ਨਾਲ ਬਹੁਤ ਰਾਜੀ ਰਹਿੰਦਾ ਹੈ ਨਾ। ਉਹ ਵੀ ਛੱਡ ਦੇ, ਖਰਗੋਸ਼ ਵੀ ਛੱਡ ਦੇ, ਆਹ ਕਬੂਤਰ ਵੀ। ਮੇਰੇ ਵੱਡਾ ਟਰਕੀ ਛੱਡ ਦੇ ਨਾ। ਡਾਲਰ ਤੂੰ ਬਹਿ ਜਾ, ਆ ਜਾ ਆ ਜਾ ਆ ਜਾ ਆ ਜਾ ਬਾਹਰ, ਆ ਜਾ ਬਾਹਰ, ਆ ਜਾ ਬਾਹਰ, ਆ ਜਾ ਬਾਹਰ। ਓਏ ਵਾਹ 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 ਮਾਸ਼ਾਅੱਲਾ, ਰੱਬ ਜ਼ਿੰਦਗੀ ਕਰੇ ਇਹਦੀ। ਖੋਲ ਇਹਨੂੰ ਵੀ। ਆਜੋ ਨਹੀਂ ਤੈਨੂੰ ਨਹੀਂ ਮੈਂ ਸੱਦਿਆ, ਜਾ ਬਾਹਰ ਤੂੰ। ਡਾਲਰ ਬਹਿ ਜਾ ਕੇ, ਚੱਲ ਬੈਠ ਉੱਥੇ, ਚੱਲ ਚੱਲ ਬੈਠ। ਇੱਧਰ 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 ਉਧਰ ਚੱਲ। ਚਲੋ 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 ਸ਼ਾਬਾਸ਼, ਚਲੋ ਗੱਟੂ ਅੱਗੇ ਹੋਈ ਅੱਗੇ ਹੋਈ। ਚਲੋ ਵੜ ਜਾਓ ਵਿੱਚ, ਹੁਣ ਪਾਣੀ ਸਾਫ ਸੁਥਰਾ ਭਰਿਆ ਵਾ। ਚਲੋ ਚਲੋ ਲੋ ਜੀ, ਪਾਣੀ ਭਰ ਲਿਆ ਸਾਫ, ਗੰਦਾ ਇਹਨਾਂ ਨੇ ਥੋੜਾ ਫਿਰ ਕਰਤਾ ਪਰ ਹੁਣ ਸਹੀ ਹੋ ਗਿਆ। ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਗੰਦਾ ਸੀ, ਹਨਾ ਜੱਟੂ? ਸੁਣਾ ਵੈਸੇ ਕੀ ਹਾਲ ਆ? ਬੜੇ ਦਿਨਾਂ ਬਾਅਦ ਵਲੌਗ 'ਚ ਆਇਆ। ਸਾਰੇ ਇਹ ਕਹਿੰਦੇ ਹੁੰਦੇ ਆ ਵੀ ਜੱਟੂ ਪਤਾ ਨਹੀਂ ਕਿੱਧਰ ਜਾਂਦਾ, ਵਲੌਗ 'ਚ ਨਹੀਂ ਆਉਂਦਾ, ਘੱਟ ਆਉਂਦਾ ਹੈ ਵੀ। ਸਕੂਲੇ ਤੇ ਜਾਣਾ ਵਾ ਪਰ ਵਲੌਗ ਵਲੂਗ 'ਚ ਨਹੀਂ ਨਾ ਨਜ਼ਰ ਆ ਰਿਹਾ ਤੂੰ। ਫਿਰ ਸ਼ੇਰ ਤੇਰਾ ਰਹਿ ਜਾਂਦਾ ਹਰ ਵਾਰੀ, ਸਾਰੇ ਕਹਿੰਦੇ ਸ਼ੇਰ ਜੱਟੂ ਦਾ ਨਹੀਂ ਹੈਗਾ, ਹੈਂ? ਬੋਲਦਾ ਵੀ ਘੱਟ ਆ। ਘੱਟ ਬੋਲਦਾ। ਲਓ ਜੀ ਬੱਤਖਾਂ ਵਾਸਤੇ ਪਾਣੀ ਨਵਾਂ ਭਰ ਦਿੱਤਾ ਵਾ। ਇਹ ਹੁਣ ਵੀ ਇੱਥੋਂ ਜਿਹੜਾ ਭਾਵੇਂ ਬਰਸ਼ਣ ਹੋਵੇ ਹੀ ਨਾ, ਸੌਰੀ ਜਿਹੜਾ ਵਾ ਲੂਸਣ, ਇੱਥੇ ਪਾਣੀ ਹੁਣ ਕਿਉਂਕਿ ਜੋ ਚੇਂਜ ਕਰਿਆ ਕਰਨਾ ਅੱਗੇ, ਤਾਂ ਨਹੀਂ ਇੰਨੇ ਦਿਨ ਕਰਦੇ ਰਹੇ ਕਿਉਂਕਿ ਇਹਦੇ ਵਿੱਚ ਪਾਣੀ ਬਹੁਤਾ ਗੰਦਾ ਸੀ ਤੇ ਮੈਨੂੰ ਸੀ ਵੀ ਰੌਣੀ ਨਾ ਖਰਾਬ ਹੋ ਜਾਵੇ, ਤੇ ਹੁਣ ਇਸ ਕਰਕੇ ਛੱਡਤਾ ਵੀ ਚਲੋ ਖੈਰ ਸੱਲਾ ਹੁਣ ਪਾਣੀ ਲੱਗ ਗਿਆ। ਪਰ ਜੇ ਬਹੁਤਾ ਪਾਣੀ ਇੱਧਰ ਪੈਣ ਲੱਗ ਪਿਆ ਜਾਂ ਦੂਜੇ ਤੀਜੇ ਦਿਨ ਆਪਾਂ ਇਹ ਵੀ ਛੱਡਣ ਲੱਗ ਪਏ ਤੇ ਇਹ ਨਾ ਹੋਵੇ ਖਰਾਬ ਹੋ ਜਾਵੇ, ਇਹ ਵੀ ਹੁਣ ਇhtiyat ਕਰਨੀ ਪੈਣੀ ਆ। ਬਾਕੀ ਅੱਲਾ ਖੈਰ ਕਰੇ। ਡਾਲਰ ਨੂੰ ਇੱਧਰ ਬੰਨ੍ਹਤਾ ਵਾ। ਤੇ ਇੱਕ ਰਿਪੋਰਟ ਹੋਰ ਆ ਕਿ ਇੱਟਾਂ ਗਈਆਂ ਇੱਟਾਂ ਬਾਰਸ਼ੀ ਆ, ਇੱਟਾਂ ਜਿਹੜੀਆਂ ਆ ਵਾ ਇਹ ਮੰਗਾ ਲਈਆਂ ਸਿਰਫ ਇਸ ਕਰਕੇ ਵੀ ਯਾਰ ਕੰਮ ਨਾ ਰੁਕੇ। ਲੇਕਿਨ ਕੰਮ ਮੈਂ ਗਿਆ ਸੀ ਤੇ ਪਿੱਛੋਂ ਕੰਮ ਰੁਕ ਗਿਆ। 2 ਦਿਨ ਮਿਸਤਰੀ ਨਹੀਂ ਆਏ। ਅੱਜ ਜੁਮਾ ਸੀ, ਫਰਾਈਡੇ ਸੀ, ਮਤਲਬ ਫਰਾਈਡੇ ਵਾਲੇ ਦਿਨ ਤੁਹਾਨੂੰ ਪਤਾ ਵੀ ਛੁੱਟੀ ਹੁੰਦੀ ਆ ਮਿਸਤਰੀਆਂ ਦੀ, ਤੇ ਅੱਜ ਉਹ ਵੈਸੇ ਹੀ ਨਹੀਂ ਆਏ ਤੇ ਇਸ ਕਰਕੇ ਹੁਣ ਇੱਟਾਂ ਮੰਗਾ ਲਈਆਂ ਵਾ ਤਕਰੀਬਨ। ਜੱਟੂ ਕਿੰਨੀਆਂ ਕਿ 3500 ਕਿ 3000 ਆ? 3500 ਇੱਟਾਂ। ਚਲੋ 3500 ਇੱਟਾਂ ਆ ਗਈ। ਬਾਕੀ ਅੱਲਾ ਖੈਰ ਕਰੇ। ਮਿਸਤਰੀਆਂ ਨੇ ਸਿਰਫ ਚਾਚੇ ਉਹਨਾਂ ਨੇ ਉਹ ਉੱਤਰਲੀ ਕੰਧ ਕੀਤੀ ਆ, ਬਾਕੀ ਸਾਰਾ ਕੰਮ ਇਦਾਂ ਹੀ ਰੋਕਤਾ, ਕੰਮ ਬਸ ਬਾਅਦ ਦੇ ਵਿੱਚ ਕੀਤਾ ਹੀ ਨਹੀਂ। ਮੈਂ ਸੀਮਟ ਵੀ ਹਾਲਾਂਕਿ ਸਿੱਟ ਕੇ ਗਿਆ ਸੀ। ਇੱਟਾਂ ਪਰਸੋਂ ਜੱਟੂ ਕੱਲ ਆਈਆਂ ਕਿ ਪਰਸੋਂ ਆਈਆਂ? ਨਹੀਂ ਪਰਸੋਂ ਆਈਆਂ। ਪਰਸੋਂ 2000 ਆਈ ਸੀ, 1500 ਕੱਲ ਆਈ 2000। ਉਹ ਅੱਜ ਵੀ ਕਹਿੰਦੇ ਸੀ ਰਾਜੇ ਹੁਣੇ ਵੀ ਭਾਈ ਦੱਸੋ ਇੱਟਾਂ ਸਿੱਟ ਦਈਏ, ਕਿਉਂਕਿ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਸਾਨੂੰ ਪੱਠਾ ਚਾਲੂ ਕਰ ਲੈਣਾ ਦਾ ਤਾਂ ਨੱਕ ਬੰਦ ਕਰ ਦੇਣਾ ਸਾਰਿਆਂ ਦਾ। ਇੱਟਾਂ ਤੇ ਇੱਟਾਂ ਆਉਣਗੀਆਂ, ਮਸਲਾ ਨਹੀਂ ਹੈਗਾ। ਤੇ ਆ 3500 ਇੱਟ ਪਈ ਆ। ਹੁਣ ਇੱਕ ਵਾਰੀ ਚਾਚਾ ਸਵੇਰੇ ਆਵੇ, ਮੈਂ ਇੱਕ ਵਾਰੀ ਕਹਿ ਗਿਆ ਸੀ ਚਾਚੂ ਨੂੰ, ਮੈਂ ਕਿਹਾ ਵੀ ਚਾਚਾ ਨਿਬੇੜੀਏ, ਕਿਉਂਕਿ 14-15 ਤਰੀਕ ਦਿੱਤੀ ਸੀ ਛੱਤ ਵਾਲਿਆਂ ਨੇ ਵੀ ਛੱਤਾਂ ਜਿਹੜੀਆਂ ਤੁਹਾਡੀਆਂ ਰੈਡੀ ਆ ਤੇ ਤੁਹਾਨੂੰ ਦੱਸ ਦਿਓ ਵੀ ਕਦੋਂ ਪਾਉਣੀਆਂ। ਤੇ ਮੈਂ ਕਿਹਾ ਵੀ ਚਲੋ ਇੱਕ ਵਾਰੀ ਸੁੱਕ ਸਕਾ ਲਵੇ ਥੱਲਾ, ਤੇ ਮਾਸ਼ਾਅੱਲਾ ਵੀ ਵਧੀਆ ਹੋ ਗਿਆ। ਉੱਤੇ ਤੱਕ ਕਰਤਾ, ਲੇਕਿਨ ਉਹ ਹੁਣ ਮੈਨੂੰ ਸਮਝ ਨਹੀਂ ਆਈ ਵੀ ਉਹ ਜਿਹੜੀਆਂ ਗਾਡਰ ਦਾ ਆਹ ਰੱਖ ਦਿੱਤਾ ਵਾ, ਗਾਡਰਾਂ ਦਾ ਗਾਡਰ ਹੈਗੇ ਭਾਰੇ, ਤੇ ਉਹ ਜਿਹੜਾ ਵਾ ਨਹੀਂ ਇਹ ਗਾਡਰਾਂ ਦਾ ਨਹੀਂ ਗਾ, ਸੱਚ ਰੋਸ਼ਨਦਾਨ ਰੱਖਿਆ ਜਿੱਥੇ ਆਪਾਂ ਐਗਜ਼ੌਸਟ ਲਾਉਣਾ ਹੁੰਦਾ ਵਾ, ਤੇ ਸੀਲਿੰਗ ਵੀ ਹੋਣੀ ਉਸ ਤੋਂ ਬਾਅਦ। ਮਤਲਬ ਹਲੇ ਹੁਣ ਚਾਚਾ ਸਵੇਰੇ ਆਊਗਾ ਤਾਂ ਉਹਨਾਂ ਨੂੰ ਪੁੱਛੂੰਗਾ ਵੀ ਇਹ ਏਡਾ ਤਾਂ ਕਰਕੇ ਕਾਹਤੋਂ ਰੱਖਿਆ, ਕਿਉਂਕਿ ਇਹ ਨੀਵਾਂ ਰੱਖਣਾ ਸੀ ਥੋੜਾ ਜਿਹਾ, ਇਹਨਾਂ ਨੇ ਉੱਚਾ ਕਰ ਦਿੱਤਾ ਵਾ। ਬਾਕੀ ਹੁਣ ਸਵੇਰੇ ਪਤਾ ਲੱਗੂਗਾ ਵੀ ਕੀ ਰਿਪੋਰਟ ਆ, ਵੀ ਕੀ ਚਾਚਾ ਕਹਿੰਦੇ ਆ ਤੇ ਕੀ ਨਹੀਂ। ਸੀਮੈਂਟ ਲੈਂਦਾ ਹੋਇਆ ਸੀ, ਰੇਤੋਂ ਮੰਗਵਾਉਣ ਲਈ ਆ। ਬਾਕੀ ਆਹ ਹੁਣ ਕੰਧ ਜਿਹੜੀ ਹੈ ਨਾ ਇਹ ਰਹਿੰਦੀ ਆ। ਬਾਕੀ ਰੇਤੋਂ ਵਾਲਿਆਂ ਨੂੰ ਵੀ ਫੋਨ ਕਰਤਾ, ਇਨਸ਼ਾਅੱਲਾ ਰੇਤੋਂ ਵੀ ਕੱਲ ਨੂੰ ਮਾਰਨਿੰਗ 'ਚ ਆ ਜਾਊਗੀ। ਲੇਕਿਨ 2 ਦਿਨ ਦੀ ਆਪਣੇ ਕੋਲ ਤਕਰੀਬਨ ਰੇਤੋਂ ਪਈ ਆ, ਸਰ ਜੂਗਾ। ਲੇਕਿਨ ਕੱਲ ਇਨਸ਼ਾਅੱਲਾ ਆਪਾਂ ਰੇਤੋਂ ਮੰਗਾ ਲੈਣੀ ਹਰ ਹਾਲ ਦੇ ਵਿੱਚ। ਤੇ ਬਾਕੀ ਅਲਹਮਦੁਲਿਲਾ ਹੋ ਗਿਆ ਸੀ ਓਕੇ। ਪਰਲਾ ਆ ਰਹਿੰਦਾ ਵਾ ਤੇ ਇਹ ਹੁਣ ਚਾਚਾ ਸਵੇਰੇ ਆਊਗਾ ਤੇ ਇਹ ਵੀ ਇਨਸ਼ਾਅੱਲਾ ਇਕੱਠਾ ਨਿਕਲ ਜੂਗਾ। ਕਹਿੰਦੇ ਵੀ ਬੰਦੇ ਸਾਰੇ ਡੇਰੇ ਨੂੰ ਖੁਸ਼ ਕਰਕੇ, ਠੀਕ ਆ, ਵਲੋਗਾਂ ਵਾਲਿਆਂ ਨੂੰ ਰਾਜੀ ਕਰਕੇ ਤੇ ਉੱਥੇ ਦੀ ਉੱਥੇ ਫਿਰ
ਨਾ ਹਿੱਲੇ ਨਾ ਝੁੱਲੇ ਨਾ ਕਿਤੇ ਨਾ ਕੋਈ ਨਾ ਗੱਲ ਨਾ ਬਾਤ। ਠੀਕ ਆ। ਫਿਰ ਮੋਢਿਆਂ ਤੇ ਕਈ ਮੈਂ ਤਾਂ ਸੋਚਿਆ ਸੀ ਤੇ ਬਾਕੀ ਵੀ ਸਾਰੇ ਸੋਚਣ ਦੇ ਸੀ ਵੇਖਣ ਵਾਲੇ ਵੀ ਸ਼ਾਇਦ ਕਿਤੇ ਆਫਿਸ 'ਚ ਬੈਠਾ ਹੋਣਾ ਵਾ, ਪੱਖਾ ਲੱਗਾ ਹੋਣਾ ਵਾ ਹੈਂ। ਜਦੋਂ ਤਾਈਂ ਆ ਕਈ ਮੋਢੇ ਤੇ ਹੈ ਨਾ ਚੌਧਰੀ, ਬਸ ਮੇਰੀ ਗੱਲ ਸੁਣ ਲਾ। ਸੁਣਾ ਛੇਤੀ ਕਰ। ਉਹ ਜਿਹਦਾ ਨਾ ਕੰਮ ਜੌਬ ਹਾਂ ਮਾੜੀ ਚੀਜ਼ ਨਹੀਂ, ਬਹੁਤ ਵਧੀਆ ਸ਼ੈ ਹੈ, ਕਰਨੀ ਵੀ ਚਾਹੀਦੀ ਹੈ। ਲੇਕਿਨ ਸਾਡੇ ਪਾਸ ਨਹੀਂ ਆਉਂਦੀ। ਜਦੋਂ ਬੰਦਾ ਪੜਿਆ ਲਿਖਿਆ ਹੋਵੇ ਜ਼ਾਹਰੀ ਗੱਲ ਕਰਨੀ ਚਾਹੀਦੀ ਹੈ। ਹਾਂ ਇਹ ਜਿਹੜੀ ਕਈ ਆ ਨਾ ਹਾਂ ਮਤਲਬ ਸਾਡੇ ਜੱਦੀ ਪੁਸ਼ਤੀ ਲੇਖਾਂ 'ਚ ਆ ਗਈ ਹੈ। ਲੇਖਾਂ 'ਚ ਜ਼ਾਹਰੀ ਗੱਲ ਆ। ਜਦੋਂ ਤੁਹਾਡੇ ਨਾਂ ਦੇ ਨਾਲ ਜੱਟ ਲੱਗ ਗਿਆ ਤੇ ਫਿਰ ਇਹ ਲੇਖਾਂ 'ਚ ਹੀ ਆਉਣੀ ਆ। ਯਾਰ ਅਸੀਂ ਕਸਮ ਖਾ ਲਈ ਵੀ ਅਸੀਂ ਜੱਟ ਦੇ ਅਸੀਂ ਵਾਉਣੀ ਇਹ ਤੁਸੀਂ ਕਸਮ ਖਾਧੀ ਆ। ਇਹ ਤੁਹਾਡੇ ਪੁਰਖੇ ਤੁਹਾਡੇ ਬਜ਼ੁਰਗ ਕਸਮ ਹੀ ਖਾ ਕੇ ਗਏ ਆ। ਉਦੋਂ ਦਾ ਮੈਨੂੰ ਘਰ ਦੇ ਕਹੀ ਜਾਂਦੇ ਵੇਲਾ ਨਿਕਾਰਾ ਮੈਂ ਭਾਈ ਲਾਲਾ ਯੋਰ ਖੈਰ ਲੋਰੋਂ ਨੌਕਰੀ ਲੱਭ ਲਈ। ਹਾਂ ਮੈਂ ਕਹਾ ਵੀ ਹੁਣ ਤੂੰ ਮੁੱਕਦੀ ਜੀ ਮੈਨੂੰ ਸਿਰਫ ਇੰਨੀ ਗੱਲ ਦੱਸ ਦੇ ਵੀ ਜਿਹੜੇ ਮੈਂ ਸਾਰੇ ਵੀਰ ਭਰਾ ਖੁਸ਼ ਹੋਏ ਆਪਣੇ ਵੇਖ ਕੇ, ਡੇਰੇ ਵਾਲੇ ਪੂਰੇ ਰਾਜੀ ਹੋਏ ਵੀ ਸਮਾਨਾ ਜਾਨ ਛੱਡ ਚੱਲਾ, ਸਾਡੀ ਮੌਜਾ ਜਾਨ ਛੱਡ ਚੱਲਾ, ਉਹਦੀ ਵੀ ਕੁੱਤੇ ਖਾਣੀ ਕਰਨੀ ਮੈਂ ਹਲੇ ਟੱਕਰਿਆ। ਚਲੇ ਗਿਆ ਵਾ ਏਡਾ ਹੋ ਹੀ ਨਹੀਂ ਸਕਦਾ। ਉਹ ਮੌਜਾ ਜਾ ਸਕਦਾ। ਉਹਦੇ ਕੋਲ ਨਾ ਪੈਸੇ ਹੀ ਨਹੀਂ ਬਣ ਰਹੇ ਸੀ ਮੋਬਾਈਲ ਸੈੱਟ ਕਰਾਉਣ ਦੇ। ਉਹ ਬੰਦਾ ਬੜਾ ਐਂ ਕਹਿੰਦਾ ਵੀ 100 ਉਹ ਭੱਜਾ ਫੇਰੇ ਸੀ ਉਦੋਂ ਜਿੰਨਾ ਕੁੱਤਾ ਨਹੀਂ ਫਿਰਦਾ ਹੁੰਦਾ ਮੁਸ਼ਕ ਤੇ ਐਦਾਂ। ਲੇਕਿਨ ਨਹੀਂ, ਉਹ ਵੀ ਨਹੀਂ ਗਿਆ, ਉਹ ਵੀ ਇੱਥੇ ਹੀ ਆ। ਉਹ ਸ਼ਹਿਰ ਗਿਆ ਹੋਇਆ। ਮੈਂ ਉਹਨੂੰ ਫੋਨ ਅੱਗੇ ਕੀਤਾ ਥੋੜੀ ਦੇਰ ਪਹਿਲਾਂ। ਮੈਂ ਕਿਹਾ ਵੀ ਕਿੱਥੇ ਆ? ਆਖੇ ਮੈਂ ਹੈਗਾ ਸ਼ਹਿਰ, ਇਹ ਮੈਂ ਬਿਮਾਰ ਹੋ ਗਿਆ, ਮੈਂ ਰਿਪੋਰਟਾਂ ਕਰਾਉਣ ਆਇਆ। ਮੈਂ ਕਿਹਾ ਅੱਲਾ ਤੇਰੀ ਸ਼ਾਨ। ਮੈਂ ਕਿਹਾ ਵੀ ਦਿਨ ਨੇੜੇ ਹੀ ਲੱਗਦੇ ਮੈਨੂੰ ਤੇਰੇ ਵੀ। ਰਿਪੋਰਟਾਂ ਕਰਾਉਣੀ ਖੁਦਾ ਦਾ ਖੌਫ ਹੈ। ਮੈਂ ਕਿਹਾ ਜ਼ਬਾਨ ਤੇ ਕੰਟਰੋਲ ਕਰ ਲਾ। ਬਿਮਾਰ ਕਾਹਦਾ ਹੋਇਆ ਨੂੰ ਐਵੇਂ ਹੀ ਬਿਮਾਰੀ ਕੋਈ ਨਹੀਂ ਗੀ। ਮੈਂ ਕਿਹਾ ਜ਼ਬਾਨ ਤੇ ਕੰਟਰੋਲ ਕਰ ਲਾ, ਐਕਸਟਰਾ ਖਾਣਾ ਪੀਣਾ ਛੱਡ ਦੇ, ਜਿੱਥੋਂ ਲੱਭਿਆ ਉੱਥੇ ਖਾ ਲਿਆ, ਇਹ ਕੰਮ ਛੱਡ ਦੇ, ਠੀਕ ਆ। ਤੇ ਮੈਂ ਕਿਹਾ ਤੂੰ ਸਹੀ ਹੋ ਜਾਏਗਾ ਤੇ ਸਵੇਰੇ ਉੱਠ ਕੇ ਥੋੜਾ ਬਹੁਤਾ ਤੁਰ ਲਿਆ ਕਰ, ਭੱਜ ਲਿਆ ਕਰ। ਮੰਜਾ ਤੇ ਛੱਡਣਾ, ਰੋਟੀ ਖਾ ਕੇ ਤੇ ਮੰਜੇ ਬੈੱਡ ਤੇ ਪੈਣਾ ਮੰਜੇ ਤੇ। ਆ ਬੜਾ ਅਫਸੋਸ ਹੈ, ਮੈਂ ਜਾਣਾ ਸੀ, ਮੈਂ ਬੜਾ ਪੁਰਜੋਸ਼ ਸੀ। ਮੈਂ ਸਵੇਰ ਦਾ ਬੈਠਾ ਵਾਂ, ਯਕੀਨ ਮੰਨ ਲਾ ਅੱਜ ਡੱਕਾ ਤੋੜ ਕੇ ਦੋਹਰਾ ਨਹੀਂ ਕੀਤਾ ਸਵੇਰ ਦਾ। ਸਿਰਫ ਮੇਰਾ ਨਾ ਆ ਪੈਰ ਵੇਖ ਲਾ ਯਾਰ, ਇਹ ਉਹ ਦਦਰੀ ਜਿਹੜੀ ਨਿਕਲੀ ਸੀ। ਹਾਂ ਇਹ ਯਾਰ ਸਹੀ ਨਹੀਂ ਹੁੰਦੀ ਪਈ। ਤੇ ਅੱਜ ਨਾ ਪੈਰਾਂ ਦੋਵਾਂ ਨੂੰ ਮੇਰੇ ਨੂੰ ਅਕੜਾ ਇੰਨਾ ਚੜਿਆ ਹੋਇਆ ਕਿ ਮੇਰੇ ਕੋਲ ਪੈਰ ਥੱਲੇ ਰੱਖਿਆ ਜਾਂਦਾ। ਮੈਂ ਨੰਗੇ ਪੈਰੀ ਬੈਠਾ ਵੇਖ ਲਾ। ਬੜਾ ਸੁਥਰਾ ਦਾ ਆ ਜਾ। ਹਾਂ ਇਹ ਮੇਰੇ ਨਾ ਦਦਰੀ ਜਿਹੜੀ ਹੁੰਦੀ ਦਦਰੀ, ਇਹ ਹੁਣ ਤੇਰੇ ਖਰਾਬ ਕਰਨ ਪਿਆ। ਇਹ ਨਾ ਇੱਥੋਂ ਘਟਾ ਦਈਏ, ਫਿੱਟੇ ਮੂੰਹ ਤੇਰੇ ਤੇ ਲਾਂਤੀਆ। ਫਿਰ ਜ਼ਖਮ ਹੋ ਜਾਊਗਾ ਤੇ ਜ਼ਖਮ ਦਾ ਮੇਰੇ ਕੋ ਪੱਕਾ ਇਲਾਜ ਆ। ਮੇਰੀ ਗੱਲ ਸੁਣ ਲਾ। ਮੈਂ ਨਾ ਅਸਲ ਦੇ ਵਿੱਚ ਆਪਾਂ ਜਦੋਂ ਗਏ ਸੀ ਨਾ ਉਧਰ ਸਲਾਬ ਜਿੱਥੇ ਆਇਆ ਸੀ ਉਹਨਾਂ ਇਲਾਕਿਆਂ ਦੇ ਵਿੱਚ, ਯਾਰ ਸਾਨੂੰ ਪਤਾ ਲੱਗ ਗਿਆ ਯਾਰ ਮੈਂ ਸਾਰਿਆਂ ਨੂੰ ਦੱਸ ਰਿਹਾ। ਉੱਥੇ ਲੋਕਾਂ ਦੀ ਮਦਦ ਕੀਤੀ, ਉੱਥੇ ਤੋਂ ਲੋਕਾਂ ਨੂੰ ਰਾਸ਼ਨ ਦਿੱਤਾ, ਉੱਥੇ ਤੋਂ ਬੜੀ ਮਿਹਨਤ ਕੀਤੀ, ਉਹਦੀ ਵਜ੍ਹਾ ਤੇ ਤੇਰਾ ਪੈਰ ਜ਼ਖਮੀ ਹੋ ਗਿਆ। ਇਸ ਤੋਂ ਅੱਗੇ ਗੱਲ ਹੋਰ, ਹੁਣ ਸਹੀ ਨਹੀਂ ਹੁੰਦਾ ਪਿਆ। ਤੇ ਜੇ ਤੂੰ ਭਲਾ ਕੀਤਾ ਹੁੰਦਾ ਤੇ ਤੇਰਾ ਸਹੀ ਵੀ ਹੋ ਤੂੰ ਜਾਂਦਾ। ਖੁਦਾ ਦਾ ਖੌਫ ਕਰ, ਅੱਲਾ ਦੀ ਕਸਮ ਹੈ। ਮੈਂ ਯਾਰ ਸਮਾਨਿਆ ਤੇ ਤੂੰ ਮਾੜੀ ਗੱਲ ਹੀ ਕਰਤੀ ਆ। ਇਹ ਜਿਹੜਾ ਤੂੰ ਸ਼ਹਿਰ ਸਟੋਰ ਪਾਇਆ ਨਾ, ਉਹ ਮੈਨੂੰ ਲੱਗ ਗਿਆ ਪਤਾ। ਕਿਹੜਾ ਸਟੋਰ ਪਾਇਆ ਮੈਂ? ਇਹ ਗੈਬਾਨਾ ਸਟੋਰ ਆ। ਅੱਲਾ ਮਾਫ ਕਰੇ, ਅੱਲਾ ਯਾ ਅੱਲਾ ਮਾਫ ਕਰੀ। ਤੇ ਤੁਸੀਂ ਵੀ ਸਾਰੇ ਇਹਦੀਆਂ ਗੱਲਾਂ ਦੇ ਇਤਬਾਰ ਨਾ ਕਰ ਲਿਓ। ਮੈਨੂੰ ਵੱਖਰਾ ਬਦਨਾਮ ਕੀਤਾ ਵੀ, ਕਹਿੰਦਾ ਵੀ ਇਹਨੇ ਹਾਮੀ ਸਟੋਰ, ਮੈਂ ਉਹਦੇ ਨਾਲ ਸੀ, ਉਹਦੇ ਇੰਨੇ ਪੈਸੇ ਲੈ ਕੇ ਆਇਆ, ਗੱਠਾਂ ਭਰ ਗਏ। ਅੱਲਾ ਯਾਰ ਸਟੋਰ ਕਿਹੜਾ ਸਟੋਰ? ਇਹ ਨਾ ਦੱਸੇ। ਮੈਂ ਕੱਲ ਲੱਭ ਨਹੀਂ ਕਿੱਥੇ ਕੁੱਤਾ ਖਾਨੇ ਚ ਬਣਾਇਆ। ਨਹੀਂ ਏਦਾਂ ਹੀ ਮੈਂ ਏਦਾਂ ਕੀਤਾ ਹੁੰਦਾ ਫਿਰ ਐ ਕਰਕੇ ਸਟੱਬਲ ਬਣੇ ਤੇ ਘੋੜੇ ਆਏ ਹੁੰਦੇ। ਕਾਰਵਿੰਦਰ ਦੀ ਮਾਈ ਦੀ ਨਹੀਂ ਇੱਕ ਵੌਇਸ ਜੀ ਬਣਾਈ ਹੋਈ ਐਵੇਂ ਕਿਸੇ ਨੇ, ਐਵੇਂ ਆਹੋ। ਤੇ ਉਹ ਵੀ ਉਹ ਜਦੋਂ ਕੁਛ ਨਹੀਂ ਸੀ, ਇਹ ਹੋ ਗਿਆ ਉਹ ਹੋ ਗਿਆ, ਇਦਾਂ ਦਾ ਕੋਈ ਹਿਸਾਬ ਲੱਗਦਾ। ਤੂੰ ਵੀ ਲਾਇਆ ਉਹਨਾਂ ਵਿੱਚੋਂ। ਮਾਈ ਤੇਰੇ ਨਾਲ ਦੀ ਸੀ, ਮੈਨੂੰ ਲੱਗ ਗਿਆ ਪਤਾ। ਆਹੋ ਉਹ ਵਿਚਾਰੇ ਵਾਸਤੇ ਉਹ ਵੱਖਰਾ ਹੀ ਇੱਕ ਨਿਜ਼ਾਮ ਬਣਾਤਾ ਸੀ। ਜਿਹੜੇ ਟਾਈਮਾਂ 'ਚ ਉਧਰ ਗਿਆ ਨਾ ਅਸੀਂ, ਤੇ ਉਦੋਂ ਕਿਸੇ ਮਾਂ ਜੀ ਨੇ ਵੀਡੀਓ ਵੌਇਸ ਨੋਟ ਕਿਸੇ ਨੂੰ ਕੀਤਾ ਕਿ ਵਕਾਰ ਦੀ ਮਦਰ ਬਣ ਕੇ ਵੀ ਵਕਾਰ ਆਇਆ ਵਾ ਘਰੇ ਤੇ ਇਦਾਂ ਵਾ ਉਦਾਂ ਵਾ, ਉਹ ਕੋਲ ਟਾਈਮ ਨਹੀਂ ਹੈਗਾ ਬੇਟਾ, ਮੈਂ ਉਹਨੂੰ ਘੱਲੂਗੀ। ਮਤਲਬ ਵੱਖਰਾ ਜਿਹਾ ਨਿਜ਼ਾਮ, ਪੈਸੇ ਤੁਸੀਂ ਭੇਜ ਦਿਓ ਮੈਨੂੰ, ਮੈਂ ਵਕਾਰ ਨੂੰ, ਇਦਾਂ ਦਾ ਕੁਛ ਸੀ। ਅੱਲਾ ਮਾਫ ਕਰੇ, ਲੋਕ ਫਾਇਦਾ ਚੁੱਕਣੋਂ ਵੀ ਨਹੀਂ ਹਟਦੇ ਇਦਾਂ ਦੇ ਮੌਕਿਆਂ ਦੇ ਉੱਤੇ ਵੀ। ਤੇ ਉਹੀ ਕੀਤਾ, ਲਾਲਚ ਵਧਿਆ ਹੁਣ, ਬਸ ਗੱਲ ਹੋਰ ਕੋਈ ਨਹੀਂ। ਤੇ ਉਹ ਚੀਜ਼ ਹੋਈ ਸੀ, ਉਹ ਗੱਲ ਕਰਦਾ ਪਿਆ ਕਿ ਤੇਰੇ ਨਾਲ ਰਲੀ ਸੀ। ਅੱਲਾ ਮਾਫ ਕਰੇ। ਮੇਰੇ ਨਾ ਪੈਰ ਦੇ ਉੱਤੇ ਦਦਰੀ ਉਦੋਂ ਹਲਕੀ ਸੀ, ਥੋੜੀ ਨਿਸ਼ਾਨ ਸੀ। ਉਹ ਹੌਲੀ ਵੱਧ ਗਿਆ। ਮੈਂ ਨਾ ਉਦੋਂ ਟੂਪ ਲਾ ਲੈਣਾ ਜਦੋਂ ਥੋੜਾ ਜਿਹਾ ਖਰਾਬ ਹੁੰਦਾ ਕੰਮ, ਤੇ ਦਵਾਈ ਸ਼ਵਾਈ ਉੱਤੇ ਲਾ ਲੈਣਾ, ਉਹ ਤੋਂ ਬਾਅਦ ਫਿਰ ਹਟ ਜਾਣਾ। ਹੁਣ ਵਿਆਹ ਤੇ ਗਿਆ ਤੇ 3-4 ਦਿਨ ਸ਼ੂਜ਼ ਪਾਏ ਬੰਦ, ਉਹਦੇ ਕਰਕੇ ਫਿਰ ਖਰਾਬ ਹੋ ਗਿਆ। ਤੇ ਅੱਜ ਸਵੇਰ ਦਾ ਸਮਾਨਾ ਯਕੀਨ ਮੰਨ ਜਾ, ਸਵੇਰ ਦਾ ਮੇਰੀ ਬੱਸ ਹੋਈ ਪਈ ਆ ਕਿ ਮੈਂ ਸਵੇਰ ਦਾ ਹਿੱਲ ਕੇ ਨਹੀਂ ਵੇਖਿਆ। ਇਹ ਨਾ ਉਸਤਾਦ ਜੀ ਮਨਾਵਾ 43 ਚ ਇੱਕ ਨਾਈ ਆ, ਹਾਂ ਉਹਨੇ ਲੈਣੀ 100 ਦੀਆਂ 200 ਦੀ ਡੱਬੀ। ਅੱਛਾ, ਉਹ ਤੁਸੀਂ ਲਿਆਉਣੀ ਹੈ ਤੇ ਉਹੀ ਇਹਦੇ ਉੱਤੇ ਲਾਉਣੀ ਹੈ। ਠੀਕ ਆ, ਇਹ ਹੋ ਜੂਗੀ ਠੀਕ। ਅੱਛਾ, ਇਹ ਤੋਂ ਵੱਡਾ ਗੁਰ ਆਪਾਂ ਦੱਸਦੇ ਨਹੀਂ ਹੁੰਦੇ ਹਰ ਬੰਦੇ ਨੂੰ। ਤੇ ਦੂਸਰੇ ਨੰਬਰ ਤੇ ਉਹ ਕੁੱਤਾ ਤੁਸੀਂ ਮੰਗਾਇਆ, ਹਾਂ ਜੱਟੂ ਤਾੜ ਦੇ ਸਾਰੀਆਂ ਲੈ ਜਾ। ਬੜੀਆਂ ਫਰਮਾਇਸ਼ਾਂ ਨਾਲ। ਇਹਨਾਂ ਚ ਕੋਈ ਆਂਡੇ ਵੀ ਦਿੰਦੀ ਆ ਕਿ ਇਦਾਂ ਦੀਆਂ ਸਾਰੀਆਂ? ਯਾਰ ਇਹ ਦਿੰਦੀਆਂ ਆਂਡੇ,
ਜਿਹੜੀ ਆਂਡੇ ਦਿੰਦੀ ਉਹ ਦੱਸ ਦੁਪਹਿਰੇ ਮੈਨੂੰ ਪਤਾ ਕੋਈ ਨਹੀਂ ਹੁੰਦਾ ਤੁਹਾਡੇ। ਸਾਡੇ ਸਾਰੇ ਹੁੰਦੇ ਆ ਭਰਾਵਾ। ਮੈਂ ਜੁੱਤੀ ਪਾਵਾਂ ਹੁਣ ਔਖਾ ਪੀੜਾ ਹੋ ਕੇ। ਨਹੀਂ ਜੁੱਤੀ ਨਾ ਪਾ, ਨੰਗੇ ਪੈਰੀ ਤੁਰਿਆ ਫਿਰ। ਉਹ ਨਹੀਂ ਹੋਏ ਨੰਗੇ ਪੈਰੀ ਨਹੀਂ, ਨੰਗੇ ਪੈਰੀ ਪੈਰ ਨਾ ਪਾੜ ਜਾਂਦੇ ਥੱਲੇ। ਅੱਲੇ ਦੇ ਬੰਦੇ ਮੇਰੇ ਬੁੜੇ ਦੇ ਪੈਰ ਤੇ ਸੁੰਘ ਲਿਆ ਸੱਪ ਨੇ, ਹਾਂ ਤੇ ਪਾਣੀ ਲੜ ਗਿਆ। ਮੇਰੇ ਬੁੜੇ ਨੇ ਹਕੀਕਤ ਗੱਲ ਹੀ ਉਹ ਇਦਾਂ ਦਵਾਈ ਸੂਈ ਲਾ ਕੇ ਨਾ ਉਹੀ ਲਾ ਲੂ ਲੈਣੀ ਰਾਣਾ ਮੋਜੀ ਉਹ ਸਹੀ ਹੋ ਗਿਆ। ਉਹਨੇ ਨਹੀਂ ਯਾਰ ਮੇਰਾ ਅਸਲ 'ਚ ਮੈਂ ਜ਼ਿਆਦਾ ਗੌਰ ਨਹੀਂ ਕੀਤਾ। ਮੈਂ ਕਿਹਾ ਵੀ ਚੱਲ ਹੋ ਜੂ ਸਹੀ। ਪਹਿਲਾਂ ਦਵਾਈ ਲਾਉਣ ਆ ਰਿਹਾ ਸਹੀ ਹੋ ਗਿਆ, ਫਿਰ ਹਟ ਗਿਆ, ਫਿਰ ਦਵਾਈ ਲਾਉਣ ਆ ਰਿਹਾ ਫਿਰ ਸਹੀ ਹੋ ਗਿਆ। ਬਸ ਇਦਾਂ ਜਦੋਂ ਹਟ ਜਾਂਦਾ ਮੈਂ ਹਟ ਜਾਂਦਾ ਵਾ, ਪੂਰਾ ਨਹੀਂ ਉਹਨੂੰ ਹਟਣ ਦਿੰਦਾ। ਰੌਲਾ ਵਾ ਜਿਹਨੂੰ ਤਾਰ ਤੇ ਸਾਰੇ ਆ ਜਾਓ ਚਲੋ। ਉਹ ਨਹੀਂ ਇਹ ਯਾਰ ਵੈਸੇ ਹੀ ਨਾ ਸੈਮ ਨੇ ਕੱਲ ਕਰਤਾ ਵਾ। ਮੈਂ ਨਾ ਸੋਚਿਆ ਹੁਣ ਮਿਸਤਰੀ ਦਿਨ ਆਏ ਨਾ ਕੱਲ ਤੋਂ, ਮਤਲਬ ਮੈਂ ਸੋਚਿਆ ਯਾਰ ਇਹਦਾ ਉਹ ਬਣਾ ਦੇਵਾਂ, ਇਹਦਾ ਇੱਟਾਂ ਉੱਟਾਂ ਖੁੱਡਾ ਬਣਾ ਦੇਵਾਂ ਸੋਹਣਾ ਬੜਾ। ਖੁੱਲਾ ਬਣਿਆ ਪੂਛ ਦੀ ਜ਼ਖਮੀ ਨਾ ਹੋਵੇ। ਅੱਛਾ ਨਹੀਂ ਖੁੱਲਾ ਬਣਾ ਲਾਂਗੇ ਕਰਕੇ। ਕਰੋ ਯਾਰ ਤੁਸੀਂ ਛੱਡਦੇ ਨਹੀਂ, ਇਹ ਬੁੱਢਾ ਹੋ ਜਾਣਾ। ਭਰਾਵਾ ਆਪਸ ਦੀ ਗੱਲ ਦੱਸਾਂ, ਆ ਘੰਟਾ ਪਹਿਲੇ ਬੰਨਿਆ ਤੇ ਮੈਂ ਤਾਂ ਜਦੋਂ ਆਇਆ ਤੁਸੀਂ ਇਹਨੇ ਬੰਨਿਆ ਕਿੰਨੇ ਘੰਟਾ ਬੰਨੋ ਨਹੀਂ ਯਕੀਨ ਮੰਨ ਘੰਟਾ ਪਹਿਲੇ ਬੰਨਿਆ। ਡਾਲਰ ਜੱਟੂ ਇੱਧਰ ਆ ਜਾਓ ਵੀ ਆ ਜਾਓ। ਆਪੇ ਤੜਨ ਲੱਗ ਪਈਆਂ ਹੁਣ, ਸ਼ੁਕਰ ਹੈ ਇਸ ਗੱਲ ਦੀ। ਚੱਲ ਵੀ ਚੱਲ ਸੋਹਣਿਆ, ਚੱਲ ਕਰ ਮਾਰੀਏ, ਚੱਲ ਸ਼ਾਬਾਸ਼। ਜੱਟੂ ਆ ਬੰਦ ਕਰਨਾ ਕਿ ਇਦਾਂ ਹੀ ਲਿਆ ਇਹਨਾਂ ਨੂੰ ਲਿਆ ਮੋਰ ਆਇਆ ਕਿੱਥੇ ਆਇਆ? ਆ ਆਇਆ ਮੋਰ ਆਇਆ ਕਿੱਥੇ ਆ? ਆ ਨੂੰ ਕੀ ਜਿਆ ਇਹ ਲੂਸਣਾ ਘੋੜੀ ਵਾਸਤੇ ਇਹੀ ਆ। ਮੇਰੇ ਕੋਲ ਤਾਂ ਸੱਚੀ ਆ ਜਾਣਾ, ਮੇਰੀ ਜਿੰਨੀ ਮੱਤ ਵਜੀ ਕੜਾ ਚੜਿਆ, ਮੇਰੇ ਕੋਲ ਤਾਂ ਬੋਲਿਆ ਵੀ ਨਹੀਂ ਜਾਂਦਾ ਪਿਆ ਕਸਮ ਯਾਰ। ਖਰਗੋਸ਼ਣੀ ਹੁਣ ਪਤਾ ਨਹੀਂ ਗਾ ਕਿਦੋਂ ਸਮਾਨਿਆ ਬੱਚੇ ਦਿੰਦੀ ਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਪਈ ਇਹਦੀ। ਮੈਂ ਨਿੱਤ ਕਹਿ ਦੇਣਾ ਵੀ ਇਹ ਦਊਗੀ ਇਨਸ਼ਾਅੱਲਾ। ਇਹਦੀ ਪਹਿਲੇ ਜਾਂਚ ਪੜਤਾਲ ਕਰੋ ਕਿ ਹੈਗੀ ਖਰਗੋਸ਼ਣੀ ਆ ਕਿਤੇ ਇਹ ਵੀ ਸਾਇਆ ਨਾ ਹੋਵੇ। ਨਹੀਂ ਫਿਰ ਭਰਾ ਨਹੀਂ ਡਲੇ, ਹੈਗੀ ਨਾਲ ਇੱਕ। ਇਹ ਇੱਕ ਹੋਰ ਲੈ ਆਓ ਯਾਰ। ਆਪਾਂ ਕਿਹੜਾ ਮੁੱਲ ਲਿਆਉਣੀ ਪਿੰਨਣੀ ਆ, ਕਦੋਂ ਮੰਗ ਲਾਂਗੇ ਤੇ ਮੰਗਦੇ ਫਿਰ। ਇੱਕ ਤਾਂ ਮੰਗੀ ਆ ਹੁਣ, ਇੱਕ ਹੋਰ ਮੰਗਦੇ। ਉਹ ਜਾਣਾ ਪੈਣਾ, ਉਹ ਬੜੇ ਵੱਡੇ ਸੂਹ ਆ। ਹਕੀਕਤ ਗੱਲ ਆ, ਬਹੁਤ ਵੱਡੇ ਸੂਹ ਆ, ਉੱਥੇ ਮੰਗਣੀ ਨਹੀਂ ਪੈਣੀ। ਜੇ ਹੁਣ ਕਹਿ ਤਾ ਨੇ ਸਾਡੇ ਕੋਲ ਇੱਕ ਸਾਈ ਆ, ਤੁਸੀਂ ਇਵੇਂ ਕਰੋ ਦੇ ਜਾਓ ਤੇ ਬੱਚੇ ਕੱਢੇ ਕਿਨਾਂ ਤੇ ਫਿਰ ਬੱਚਿਆਂ ਸਮੇਤ ਤੁਹਾਨੂੰ 5-7 ਦੇ ਦਾਂਗੇ। ਮੁੜ ਕੇ 2 ਸੂਏ ਲੈ ਕੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ। ਹਾਂ ਮੁੜ ਕੇ ਲੱਭੀ ਨਹੀਂ, ਉਹ ਨੱਸ ਗਈ ਸੀ, ਪਤਾ ਨਹੀਂ ਲੱਗਾ। ਉਹ ਇਹ ਕੰਮ ਹੋ ਜਾਣਾ ਮੁੜ ਕੇ। ਇਹ ਆਪਾਂ ਜਾਣਦੇ ਆ ਖਰਗੋਸ਼ ਨਹੀਂ ਲੱਭਿਆ ਉਹਨੇ, ਇਹ ਜਿਹਨੂੰ ਵੀ ਦਿੱਤੀ ਆਪਾਂ ਨੂੰ ਕੁਝ ਨਹੀਂ ਲੱਭਣਾ। ਨਹੀਂ ਦੇਣੀ ਨੀ ਗੀ। ਹਾਂ ਇਹ ਬਸ ਇਦਾਂ ਕਰਦੇ ਆ ਵੀ ਇਹ ਵਾਪਸ ਨਾ ਇੱਕ ਅੱਧੀ ਕਿਤੇ ਹੋਰ ਫੜ ਕੇ ਲਿਆਉਨੇ ਆ, ਇਹ 4 ਹੋ ਜੰਨੇ, ਫਿਰ ਇਹ ਆ ਵੀ ਬੱਚੇ ਕਰਦੇ ਚਲੇ ਗਏ ਤੇ ਫਿਰ ਨਾਲ ਇੱਕ ਅੱਧੀ ਆਪਾਂ ਬੱਚਾ ਵੀ ਫੜ ਲਿਆਵਾਂਗੇ। ਫਿਰ ਜੇ ਚਲੇ ਗਏ ਫਿਰ ਤੇ ਆਪਾਂ ਚੱਕ ਹੀ ਲਿਆਵਾਂਗੇ, ਫਿਰ ਤੇ ਕਰ ਲਿਆਵਾਂਗੇ। ਜੱਟੂ ਦੂਜੇ ਤਾੜ ਤੇ ਪੁੱਤ ਸੋਨੇ ਪਾਸੇ ਮੜਾ ਜਾ, ਸੋਨੇ ਪਾਸੇ ਆਂਡਾ ਦਿੰਦੀ ਆ, ਉਹ ਦਿੰਦੀ ਆ ਭਰਾਵਾ। ਸੋਨੇ ਪਾਸੇ ਇੱਕ ਦਿੰਦੀ ਇੱਕ ਨਹੀਂ ਦਿੰਦੀ, ਜੋ ਵੀ ਆ ਤੂੰ ਨਿਗਾਹ ਨਾ ਰੱਖ, ਨਜ਼ਰ ਲੱਗ ਜਾਂਦੀ ਹੁੰਦੀ ਆ। ਯਾਰ ਮੇਰੀ ਗੱਲ ਸੁਣ, ਬੜੇ ਦਿਨਾਂ ਤੋਂ ਚੱਲ ਲੈਣ ਲਿਆ, ਡਾਕਟਰ ਕਹਿੰਦਾ ਆਂਡਾ ਖਾਇਆ ਵਾ। ਆਂਡਾ ਤੈਨੂੰ ਅਸੀਂ ਦੇ ਦਿੰਨੇ ਆ, ਪਰ ਡਰਾਮੇ ਬੰਦ ਕਰ ਲੈ। ਹੈ ਨਹੀਂ ਰੋਜ਼ ਨਹੀਂ, 5-7 ਦਿਨ ਲਗਾਤਾਰ 5-7 ਦੇ ਆਂਡੇ ਦੇ। ਨਹੀਂ ਇੱਕ ਦਿਨ ਬਸ। ਯਾਰ ਇੱਕ ਦਿਨ ਨਾਲ ਕਿਹੜਾ ਬੁਖਾਰ ਲੱਗਦਾ ਤੁਸੀਂ ਦੱਸੋ ਯਾਰ ਮੈਨੂੰ। ਦਿੰਦੀ ਇੱਕ ਆ ਸਾਡੀ। ਇੱਕ ਦਿਨ ਹੀ ਲੈਣਾ ਆ ਉਹ ਵੀ 2 ਦਿਨਾਂ ਬਾਅਦ ਹੀ ਦਿੰਦੀ ਆ। ਆਹੋ ਲੈ ਹੁਣ ਠੀਕ ਆ। ਇਹਨਾਂ ਦਾ ਬਲਬ ਲਾਓ, ਹਕੀਕਤ ਗੱਲ ਅੰਦਰ ਰੋਜ਼ ਆਂਡਾ ਦੇਣਗੀਆਂ, ਅੱਛਾ ਰੋਜ਼ ਦੇਣਗੀਆਂ। ਇਹ ਮੈਨੂੰ ਇੱਕ ਬੰਦੇ ਨੇ ਦੱਸਿਆ, ਅੱਜ ਆਪਾਂ ਦੱਸਦੇ ਆ। ਜਿਹੜੀ ਅੰਨੀ ਕੁਕੜੀ ਆ, ਕਮੈਂਟ 'ਚ ਆਪਾਂ ਇਹਨਾਂ ਕੋਲ ਲਾਣਾ ਜਵਾਬ ਨੇ। ਅੰਨੀ ਕੁਕੜੀ ਜਿਹੜੀ ਇੱਕ ਅੱਖ ਤੋਂ ਨਹੀਂ ਹੋਵੇ, ਉਹ ਆਂਡਾ ਦਿੰਦੀ ਆ ਕਿ ਨਹੀਂ ਦਿੰਦੀ? ਅੰਨੀ ਕੁਕੜੀ? ਹਾਂ ਅੰਨੀ, ਉਹਨੇ ਕਿਹੜਾ ਅੱਖਾਂ ਨੂੰ ਆਂਡੇ ਦੇਣੇ ਆ? ਇਹੀ ਤੇ ਗੱਲ ਆ। ਇਹ ਤੂੰ ਕਮੈਂਟਾਂ 'ਚ ਆਪਾਂ ਸਾਰੀ ਆਵਾਮ ਨੂੰ ਦੱਸਣਾ, ਜਿੰਨੇ ਵੀ ਬੰਦੇ ਸਾਨੂੰ ਦੇਖਦੇ ਆ ਵੀ ਅੰਨੀ ਕੁਕੜੀ ਆਂਡਾ ਦਿੰਦੀ ਕਿ ਨਹੀਂ ਦਿੰਦੀ, ਆ ਕਿ ਨਹੀਂ ਦਿੰਦੀ ਤੇ ਕਿਉਂ ਨਹੀਂ ਦਿੰਦੀ। ਅੱਛਾ ਗੱਲ ਲੱਗ ਜੂ। ਇਹ ਹੁਣ ਕੱਲ ਵਾਲੇ ਵਲੌਗ 'ਚ ਮੈਂ ਦੱਸੂਗਾ ਬਾਕੀ ਗੱਲ। ਅੱਛਾ ਅੱਜ ਲਈ ਗੱਲ ਇੰਨੀ ਆ ਵੀ ਉਹ ਅੜੀ ਅੰਨੀ ਕੁਕੜੀ ਇੱਕ ਅੱਖ ਤੋਂ ਅੰਨੀ ਕਹਿ ਲਾ ਜਾਂ ਦੂਹ ਤੋਂ ਕਹਿ ਲਾ, ਦੂਹ ਵਾਲੀ ਤਾਂ ਆਪਾਂ ਵੈਸੇ ਕਰਕੇ ਖਾ ਲਈ ਆ, ਇਕੜੀ ਰਹਿ ਜਾਂਦੀ ਆ। ਵੀ ਇੱਕ ਅੱਖ ਵਾਲੀ ਜਿਹੜੀ ਆ ਉਹ ਆਂਡਾ ਦਿੰਦੀ ਆ ਕਿ ਨਹੀਂ ਦਿੰਦੀ, ਕਿ ਨਹੀਂ ਦਿੰਦੀ। ਲਓ ਜੀ, ਜੇ ਕੋਈ ਕਿਉਂ ਨਹੀਂ ਦਿੰਦੀ ਇਹ ਵੀ ਕੋਈ ਦੱਸ ਦੇਵੇ, ਕਿਉਂ ਦਿੰਦੀ ਆ ਇਹ ਵੀ ਦੱਸ ਦੇ ਤੇ ਗੱਲਾਂ ਬਿਹਤਰ ਇੱਕ ਜਿਹੜੀ ਅੰਨੀ ਹੁੰਦੀ ਆ ਲੜ ਤੇ ਪੈਂਦੀ ਆ, ਵੀ ਆਂਡਾ ਨਾ ਰਹੂਗੀ। ਰੌਲਾ ਤੇ ਆਂਡੇ ਦਾ ਨਾ ਵੀ ਦਿੰਦੀ ਆ ਕਿ ਨਹੀਂ ਦਿੰਦੀ। ਜੇ ਦਿੰਦੀ ਆ ਤੇ ਕਿਉਂ ਦਿੰਦੀ ਹੈ, ਨਹੀਂ ਦਿੰਦੀ, ਕਿੰਨੇ ਦਿਨਾਂ ਬਾਅਦ ਦਿੰਦੀ ਹੈ, ਜੋ ਵੀ ਗੱਲ। ਹਾਂ ਚਲੋ ਜਿੰਨਾ ਸ਼ੇਅਰ ਕਰਨਾ। ਲਓ ਜੀ ਆ ਸਵੇਰੇ ਤੁਸੀਂ ਦੱਸ ਦੇਣਾ ਸਾਰਿਆਂ ਨੇ, ਤੇ ਬਾਕੀ ਅੱਜ ਦਾ ਵਲੌਗ ਕਰਦੇ ਆ ਐਂਡ, ਕਿਉਂਕਿ ਪੈਰ ਜਿਹੜਾ ਯਕੀਨ ਮੰਨੋ ਬੜਾ ਦੁਖਦਾ ਪਿਆ ਵਾ, ਤੇ ਤੁਰ ਨਹੀਂ ਹੁੰਦਾ ਪਿਆ। ਮੈਂ ਤੇ ਬੈਣ ਝੱਟ ਪਿੱਛੋਂ ਕਰਦਾ ਪਿਆ। ਤੇ ਬਾਕੀ ਲਓ ਜੀ
ਹੁਣ ਆਪਾਂ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਵਿੱਚ। ਇਹ ਜਿਹੜਾ ਵਾ ਇਹ ਤਨਕੀਦ ਤੋਂ ਇਲਾਵਾ ਕੁਝ ਨਹੀਂ, ਇਹ ਮੇਰੇ ਦੁਆਲੇ ਰਹਿੰਦਾ ਵਾ। ਕਿੱਡਾ ਪਿਆਰਾ ਉਹਨਾਂ ਨੇ ਸਵਾਲ ਕਮੈਂਟ ਕੀਤਾ। ਹਾਂ ਇਦਾਂ ਹੀ ਆ। ਬਾਕੀ ਆਪਾਂ ਹੁਣ ਮਿਲਦੇ ਆ ਸਵੇਰੇ ਨਵੇਂ ਵਲੌਗ 'ਚ। ਹਾਂ ਬਾਕੀ ਬਹੁਤ ਬਹੁਤ ਖਿਆਲ ਰੱਖਿਆ ਜੀ। ਹਾਂ ਧਿਆਨ ਰੱਖਣਾ, ਦੁਆਵਾਂ 'ਚ ਰੱਖਣਾ, ਯਾਦ ਦਿਓ। ਇਜਾਜ਼ਤ, ਮਿਲਦੇ ਆ ਸੁਬਾ। ਅੱਲਾ ਹਾਫਿਜ਼। ਰੱਬ ਰੱਖਾ।